ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं थोड़ी होस्ट रीत कौर न्यूज़ TV 84 ਦੇ ਨਾਲ ਵਿਊਅਰਸ। ਅੱਜ ਮਾਗੀ ਦਾ ਦਿਨ ਹੈ। ਮਾਗੀ ਦੇ ਇਸ ਦਿਨ ਮੌਕੇ ਮੁਕਤਸਰ ਦੇ ਮਾਗੀ ਮੇਲੇ ਦੌਰਾਨ ਕਾਂਗਰਸ, ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਆਸੀ ਮੰਚ ਸਜਾਇਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਟੇਜ ਤੇ ਕਈ ਪੰਥਕ ਐਲਾਨ ਕੀਤੇ ਗਏ, ਜਿਨ੍ਹਾਂ ਵਿੱਚ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦਾ ਜਨਮ ਦਿਨ ਦਾ ਐਲਾਨ ਕੀਤਾ ਗਿਆ। ਵਿਸਾਖੀ ਦੇ ਦਿਨ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਗਿਆ ਜਿਹੜੀਆਂ ਹਾਲ ਹੀ ਵਿੱਚ ਹੋਏ ਸਰਬੱਤ ਖਾਲਸਾ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੀਆਂ ਸੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੀ ਵੀ ਗੱਲ ਕੀਤੀ ਗਈ ਤਾਂ ਜੋ ਹੋ ਰਹੀਆਂ ਖੁਦਕੁਸ਼ੀਆਂ ਤੇ ਰੋਕ ਲਗਾਈ ਜਾ ਸਕੇ। ਵਿਊਅਰਸ, ਦੂਸਰੇ ਪਾਸੇ ਇਸ ਮਾਗੀ ਵਾਲੇ ਹਿਸਟੋਰੀਕਲ ਡੇ ਤੇ ਦਰਬਾਰ ਸਾਹਿਬ ਅੰਦਰ ਗੋਲੀकांड ਹੋਇਆ। ਮੀਡੀਆ ਰਿਪੋਰਟਸ ਅਨੁਸਾਰ ਇਹ ਗੋਲੀ ਜਲਿਆਂਵਾਲੇ ਬਾਗ ਵੱਲੋਂ ਚਲਾਈ ਗਈ ਸੀ। ਕਿ ਇਸ ਗੋਲੀकांड ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ ਜਾਂ ਫਿਰ ਕੋਈ ਹੋਰ ਚਾਲ ਹੈ, ਇਸ ਬਾਰੇ ਅਤੇ ਜਿਹੜੇ ਉੱਪਰ ਮੈਂ ਗੱਲਾਂ ਕੀਤੀਆਂ ਨੇ ਇਹਨਾਂ ਵਿਸ਼ਿਆਂ ਤੇ ਅਸੀਂ ਅੱਜ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਪਟਿਆਲੇ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਤਾਂ ਅਸੀਂ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਮਾਗੀ ਦੇ ਮੇਲੇ ਤੋਂ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜੀ ਮਾਗੀ ਦੇ ਮੇਲੇ ਤੇ ਕਾਨਫਰੰਸ ਕੀਤੀ ਸੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਕਿਵੇਂ ਰਹੀ। ਮਾਗੀ ਦੇ ਸਬੰਧ ਦੇ ਵਿੱਚ ਜਿਹੜੀ ਮੁਕਤਸਰ ਸਾਹਿਬ ਸ਼ਹੀਦਾਂ ਦੀ ਯਾਦ ਦੇ ਵਿੱਚ ਕਾਨਫਰੰਸ ਹੋਈ ਹੈ, ਉਹ ਬਹੁਤ ਹੀ ਲੋਕਾਂ ਦੇ ਵੱਡੇ ਸਹਿਯੋਗ ਦੇ ਨਾਲ ਸਾਰੀਆਂ ਹੀ ਪੰਥਕ ਧਿਰਾਂ ਜਿਹੜੀਆਂ ਸਰਬੱਤ ਖਾਲਸਾ ਦੇ ਵਿੱਚ ਇਕੱਤਰ ਹੋਈਆਂ ਸੀ ਜੀ, ਉਹਨਾਂ ਸਾਰਿਆਂ ਨੇ ਹੀ ਇੱਕ ਮੰਚ ਤੋਂ ਇਕੱਠੇ ਹੋ ਕੇ ਆਪਣੇ ਸੰਦੇਸ਼ ਦਿੱਤੇ ਨੇ। ਹਾਂਜੀ, ਤੇ ਇਸ ਲਈ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਬਕਾ ਸੰਗਤਾਂ ਦਾ ਧੰਨਵਾਦ ਕਰਦਾ। ਹਾਂਜੀ, ਇੰਨੀ ਜ਼ਿਆਦਾ ਭੀੜ, ਇੰਨੀ ਜ਼ਿਆਦਾ ਜਿਹੜਾ ਸੀ ਕਿ ਟ੍ਰੈਫਿਕ ਦਾ ਪ੍ਰਬੰਧ ਬਿਲਕੁਲ ਨਹੀਂ ਸੀ। ਸਾਡੇ ਕਰੀਬ ਜਿੰਨੇ ਸੰਗਤ ਉੱਥੇ ਪਹੁੰਚੀ ਉਸ ਤੋਂ ਅੱਧੀ ਹਜੇ ਸੜਕਾਂ ਦੇ ਵਿੱਚ ਹੀ ਸੀ ਜੀ। ਸੋ ਉਸ ਦੇ ਬਾਵਜੂਦ ਵੀ ਸੰਗਤਾਂ ਨੇ ਇੱਥੇ ਪਹੁੰਚ ਕੇ ਵੱਡੀ ਪੱਧਰ ਤੇ ਜਿਹੜਾ ਸਾਨੂੰ ਸਹਿਯੋਗ ਦਿੱਤਾ ਹੈ ਜੀ। ਇਸ ਲਈ ਮੈਂ ਤੁਹਾਨੂੰ ਦੱਸ ਵੀ ਰਿਹਾ ਤੇ ਤੁਹਾਡੇ ਰਾਹੀਂ ਸੰਗਤ ਦਾ ਧੰਨਵਾਦ ਵੀ ਕਰ ਰਿਹਾ ਜੀ। ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਕਾਨਫਰੰਸ ਹੋਈ ਹੈ ਜੀ। ਜੀ ਵੀਰ ਜੀ, ਇਸ ਕਾਨਫਰੰਸ ਵਿੱਚ ਜਿਹੜੇ ਮਤੇ ਪਾਸ ਕੀਤੇ ਸੀ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਬਾਦਲ ਇਹਨਾਂ ਨੇ ਵੀ ਇਸ ਮੇਲੇ ਤੇ ਵੱਡੀਆਂ ਕਾਨਫਰੰਸਿਸ ਕੀਤੀਆਂ ਅਤੇ 2017 ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 2017 ਦੀਆਂ ਅਸੈਂਬਲੀ ਚੋਣਾਂ ਨੇ ਉਹਦਾ ਵਿਗਲ ਵੀ ਵੱਜ ਚੁੱਕਿਆ ਹੈ। ਤੁਸੀਂ ਕੀ ਸਿਨੈਰੀਓ ਦੇਖਦੇ ਹੋ? ਆਸ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ, ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਦਾ ਅਸੀਂ ਜਿਸ ਸਾਰੇ ਜਾਣਦੇ ਕਿ ਇੰਡੀਅਨ ਨੈਸ਼ਨਲ ਏਜੰਡਾ ਹੀ ਹੋਵੇਗਾ, ਸਾਨੂੰ ਕੀ ਕਰਨ ਦੀ ਲੋੜ ਹੈ? ਕੱਲ ਦੀਆਂ ਜਿਹੜੀਆਂ ਕਾਨਫਰੰਸਿਸ ਇਹਨਾਂ ਨੇ ਕੀਤੀਆਂ ਨੇ, ਜੋ ਸਾਡੇ ਕੋਲ ਅਪਡੇਟ ਪਹੁੰਚੀ ਹੈ, ਕਿਉਂਕਿ ਅਸੀਂ ਤਾਂ ਆਪਣੀ ਕਾਨਫਰੰਸ ਦੇ ਵਿੱਚ ਹੀ ਜ਼ਿਆਦਾ ਮਸਰੂਫ ਸੀ ਜੀ, ਪਰ ਗਿਣਤੀ ਪੱਖੋਂ ਸਭ ਤੋਂ ਵੱਡਾ ਜਿਹੜਾ ਸ਼ੋਅ ਹੈ ਉਹ ਆਮ ਆਦਮੀ ਪਾਰਟੀ ਦਾ ਰਿਹਾ ਹੈ। ਤਿੰਨਾਂ ਹੀ ਪਾਰਟੀਆਂ ਨੇ ਰੱਜ ਕੇ ਪੈਸਾ ਖਰਚਿਆ। ਮੈਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਨੇ ਇਹ ਪੈਸਾ ਕਿੱਥੋਂ ਇਕੱਤਰ ਕੀਤਾ ਹੈ ਜੀ। ਦੂਜੀਆਂ ਧਿਰਾਂ ਬਾਰੇ ਤਾਂ ਬਿਲਕੁਲ ਸਪਸ਼ਟ ਹੈ ਕਿ ਉਹਨਾਂ ਕੋਲ ਕਰਪਸ਼ਨ ਦਾ ਪੈਸਾ ਬਹੁਤ ਜ਼ਿਆਦਾ ਹੈ ਜੀ। ਸੋ ਇਹ ਸਾਰੀ ਚੀਜ਼ ਨੂੰ ਜੇ ਕੋਈ ਇਮਾਨਦਾਰੀ ਨਾਲ ਵਿਚਾਰੇਗਾ ਤਾਂ ਹੋ ਸਕਦਾ ਹੈ ਉਹ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਕੰਸਨਟਰੇਟ ਕਰੇ ਕਿ ਦੂਜੀਆਂ ਧਿਰਾਂ ਵਾਂਗ ਆਮ ਆਦਮੀ ਪਾਰਟੀ ਵੀ ਜਿਹੜਾ ਇੰਨਾ ਪੈਸਾ ਖਰਚ ਕਰ ਰਹੀ ਹੈ ਕਿ ਇਹ ਵੀ ਆਪਣੇ ਆਪ ਨੂੰ ਇਮਾਨਦਾਰੀ ਵਾਲੇ ਠੱਪੇ ਦੇ ਅਨੁਸਾਰ ਚਲਾ ਸਕੇਗੀ ਜਾਂ ਉਹਨਾਂ ਵਰਗੀ ਹੀ ਇੱਕ ਪਾਰਟੀ ਬਣ ਕੇ ਰਹਿ ਜਾਏਗੀ ਭਵਿੱਖ ਵਿੱਚ। ਇਹ ਗੱਲ ਅੱਜ ਵੱਡਾ ਸਵਾਲ ਜੋ ਮੈਨੂੰ ਅੱਜ ਦਾ ਸਾਰਾ ਸਿਨੈਰੀਓ ਦਿਸਦਾ ਹੈ ਉਹਦੇ ਵਿੱਚ ਹੈ। ਦੂਸਰੇ ਪਾਸੇ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਘੱਟੋ ਘੱਟ 38 ਸਾਲ ਦਾ ਆਪਣਾ ਜਿਹੜਾ ਲੇਖਾ ਜੋਖਾ ਜ਼ਰੂਰ ਕਰਨਾ ਚਾਹੀਦਾ ਹੈ। ਇਹੀ ਧਿਰਾਂ ਸੀ ਜਿਹੜੀਆਂ ਉਹਨਾਂ ਨੂੰ ਹਮੇਸ਼ਾ ਬੇਇਨਸਾਫੀ ਵੱਲ, ਅਣਮਨੁੱਖੀ ਵਿਹਾਰ ਵੱਲ, ਧੋਖੇ ਵੱਲ ਧੱਕਦੀਆਂ ਰਹੀਆਂ ਤੇ ਕਦੇ ਵੀ ਕਿਸੇ ਚੀਜ਼ ਦਾ ਇਨਸਾਫ ਸਾਨੂੰ 1978 ਤੋਂ ਲੈ ਕੇ ਲਗਾਤਾਰ ਹੀ ਅੱਜ ਤੱਕ ਨਹੀਂ ਮਿਲਿਆ ਜੀ। ਸੋ ਪੰਥਕ ਧਿਰਾਂ ਨੂੰ ਘੱਟੋ ਘੱਟ ਦੇਰ ਆਏ ਦਰੁਸਤ ਆਏ ਦੇ ਹਿਸਾਬ ਨਾਲ ਸਹੀ ਆਪਣੇ ਅੰਤਰ ਵਿਸ਼ਲੇਸ਼ਣ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਸੱਦਾ ਦਿੰਦੇ ਹਾਂ ਕਿ ਇਕੱਤਰ ਹੋ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਤਾਕਤਾਂ ਦੇ ਜਿਹੜੇ ਗੱਠਜੋੜ ਨੇ ਜਾਂ ਅੰਦਰੂਨੀ ਸਮਝੌਤੇ ਨੇ ਜਾਂ ਕਰਪਸ਼ਨ ਦੇ ਤੌਰ ਤੇ ਸਾਂਝੀਵਾਲਤਾ ਹੈ ਉਹਨਾਂ ਨੂੰ ਸਦਾ ਲਈ ਰੋਕਣ ਲਈ ਸਾਨੂੰ ਇਕੱਠੇ ਹੋ ਕੇ
ਜ਼ਰੂਰ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ। ਮੈਂ ਤਾਂ ਇਸ ਤਰ੍ਹਾਂ ਸੋਚਦਾ ਜੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਕਾਨਫਰੰਸ ਦੇ ਵਿੱਚ ਬਹੁਤ ਸਾਰੇ ਐਲਾਨ ਕੀਤੇ ਗਏ, ਸਭ ਤੋਂ ਪਹਿਲਾਂ ਐਲਾਨ ਕੀਤਾ ਗਿਆ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਨਮ ਦਿਨ ਜਿਹੜਾ ਕਿ ਤੁਹਾਡੀ ਜਥੇਬੰਦੀ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ 12 ਫਰਵਰੀ ਨੂੰ ਮਨਾਇਆ ਜਾਵੇਗਾ। ਇਸ ਤੋਂ ਸ਼ੁਰੂ ਕਰਦੇ ਹਾਂ ਕਿ ਇਸ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ, ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਇਹਦੀਆਂ ਜਿਹੜੀਆਂ ਰਵਾਇਤੀ ਤਿਆਰੀਆਂ ਨੇ ਉਹ ਤਾਂ ਸਾਡੀਆਂ ਹੋ ਹੀ ਰਹੀਆਂ ਨੇ, ਪਰ ਇਸ ਵਾਰ ਅਸੀਂ ਇੱਕ ਵਿਲੱਖਣਤਾ ਇਹ ਕਰਾਂਗੇ ਕਿ ਇਹਦੇ ਵਿੱਚ ਸਰਬੱਤ ਖਾਲਸਾ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਤੇ ਜਿਹੜੀਆਂ ਸਰਬੱਤ ਖਾਲਸਾ ਤੋਂ ਬਾਹਰ ਵੀ ਰਹਿ ਗਈਆਂ ਸੀ ਉਹਨਾਂ ਨੂੰ ਵੀ ਬੇਨਤੀ ਕਰਕੇ ਇੱਕ ਮੰਚ ਤੇ ਇਕੱਠਾ ਕਰਕੇ ਅੰਤਰਰਾਸ਼ਟਰੀ ਤੌਰ ਤੇ ਇੱਕ ਮਤਲਬ ਕਿ ਅਸੀਂ ਕਨਵੈਨਸ਼ਨ ਕਰਨੀ ਹੈ ਕਿ ਸਿੱਖਾਂ ਦੇ ਸਾਹਮਣੇ ਅੱਜ ਚੈਲੰਜਸ ਕੀ ਨੇ, ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਰੋਲ ਕੀ ਰਿਹਾ ਤੇ ਅਸੀਂ ਅੱਜ ਭਿੰਡਰਾਂਵਾਲਿਆਂ ਤੋਂ ਮੌਜੂਦਾ ਤੌਰ ਤੇ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਦਾ ਅੱਗੇ ਉਹਨਾਂ ਨੇ ਸਾਡਾ ਪ੍ਰਗਟਾਵਾ ਕੀਤਾ ਜਾਂ ਸਾਨੂੰ ਸਿਖਾਇਆ ਹੈ, ਉਸ ਤੋਂ ਬਾਅਦ ਅਸੀਂ ਅੱਗੇ ਕਿਵੇਂ ਤੁਰਨਾ ਹੈ, ਇਹ ਸਾਰੀਆਂ ਗੱਲਾਂ ਦਾ ਪੂਰੇ ਤੌਰ ਤੇ ਵਿਚਾਰ ਜਿਹੜਾ ਹੈ ਉਹ 12 ਫਰਵਰੀ ਨੂੰ ਕੀਤਾ ਜਾਏਗਾ। ਤੇ ਤਿਆਰੀਆਂ ਜਿਹੜੀਆਂ ਨੇ ਉਹ ਇਸ ਵਕਤ ਹਜੇ ਸ਼ੁਰੂ ਹੋਈਆਂ ਨੇ, ਪਰ ਉਹ 1 ਮਹੀਨਾ ਪਿਆ ਉਹ ਸਿਖਰ ਤੇ ਪਹੁੰਚ ਜਾਣਗੀਆਂ। ਤੇ ਜਿਵੇਂ ਕਿ ਅਸੀਂ ਕੱਲ ਐਲਾਨ ਕੀਤਾ 13 ਫਰਵਰੀ ਨੂੰ ਪੰਜਾਬ ਦੇ ਵਿੱਚ ਇੱਕ ਜ਼ਿਮਨੀ ਚੋਣ ਹੋ ਰਹੀ ਹੈ। ਇਹ ਜਿੰਨੇ ਵੀ ਬੇਇਨਸਾਫੀਆਂ ਵਾਲੇ ਘਟਨਾਵਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ, ਉਹਨਾਂ ਦੀ ਬੇਅਦਬੀ, ਸਿੱਖਾਂ ਦਾ 2 ਬੱਚਿਆਂ ਦਾ ਸ਼ਹੀਦ ਹੋਣਾ ਬਰਗਾੜੀ, ਤੇ ਸਰਬੱਤ ਖਾਲਸਾ ਦੇ ਜਥੇਦਾਰ ਸਾਹਿਬ ਤੇ ਪ੍ਰਬੰਧਕਾਂ ਨੂੰ ਬਿਨਾਂ ਵਜ੍ਹਾ ਅੰਦਰ ਝੂਠੇ ਕੇਸ ਪਾ ਕੇ ਡੱਕਣਾ, ਬਾਪੂ ਸੂਰਜ ਸਿੰਘ ਜੀ ਦੇ ਸੰਘਰਸ਼ ਦਾ ਕੋਈ ਲੇਖਾ ਜੋਖਾ ਕਿਸੇ ਪਾਸੇ ਨਾ ਲਾਉਣਾ ਸਰਕਾਰ ਨੇ, ਕਿਸਾਨਾਂ ਦੀਆਂ ਖੁਦਕਸ਼ੀਆਂ, ਇਹਨਾਂ ਸਾਰਿਆਂ ਨੂੰ ਬੇਰੁਜ਼ਗਾਰੀ, ਮੈਡੀਕਲ, ਜਿੰਨਾ ਵੀ ਗੰਭੀਰ ਸਮੱਸਿਆਵਾਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਉਹਨਾਂ ਨੂੰ ਲੈ ਕੇ ਅਸੀਂ 13 ਫਰਵਰੀ ਨੂੰ ਖਡੂਰ ਸਾਹਿਬ ਦੀ ਜਿਹੜੀ ਹੈ ਜ਼ਿਮਨੀ ਚੋਣ ਰਾਹੀਂ ਆਪਣੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਵਾਂਗੇ। ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡਾ ਸਾਥ ਦੇਣਗੇ ਤੇ ਵਿਧਾਨ ਸਭਾ ਵਿੱਚ ਜਾ ਕੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਹਰ ਇਨਸਾਫ ਤੋਂ ਮੂੰਹ ਮੋੜਦੀ ਜਾ ਰਹੀ ਹੈ ਤੇ ਹਰ ਅਣਮਨੁੱਖੀ ਜਿਹੜੇ ਕਾਰੇ ਨੇ ਉਹ ਕਰੀ ਜਾ ਰਹੀ ਹੈ, ਇਹਨਾਂ ਵਾਸਤੇ ਅਸੀਂ ਜਿਹੜਾ ਕਰਾਂਗੇ। ਉਹਦੇ ਵਿੱਚ 25 ਤੇ 26 ਜਨਵਰੀ ਨੂੰ ਅਸੀਂ ਖਡੂਰ ਸਾਹਿਬ ਦੇ ਹਲਕੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਇੱਕ ਮਾਰਚ ਕਰਾਂਗੇ। ਸੋ ਇਹ ਵੀ ਸਾਡੇ ਕੱਲ ਦੇ ਐਲਾਨਾਂ ਦੇ ਵਿੱਚ ਇੱਕ ਸ਼ਾਮਲ ਸੀ। ਜੀ ਤੇ ਵੀਰ ਜੀ, ਅਸੀਂ ਸਰਬੱਤ ਖਾਲਸਾ ਦੀ ਗੱਲ ਕੀਤੀ ਹੈ ਕਿਉਂਕਿ ਇਸ ਦੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਅਗਲਾ ਸਰਬੱਤ ਖਾਲਸਾ ਹੈਗਾ ਵਿਸਾਖੀ ਵਾਲੇ ਦਿਨ ਉਹ ਦਮਦਮਾ ਸਾਹਿਬ ਵਿਖੇ ਮਨਾਇਆ ਜਾਵੇਗਾ। ਪਰ ਜਿਸ ਤਰ੍ਹਾਂ ਆਪ ਪਿਛਲਾ ਸਰਬੱਤ ਖਾਲਸਾ ਕਿਸ ਤਰ੍ਹਾਂ ਇਸ ਦੇ ਵਿੱਚ ਸਿੱਖਾਂ ਦੇ ਉੱਪਰ, ਆਗੂਆਂ ਦੇ ਉੱਪਰ ਆਲਰੇਡੀ ਦੇਸ਼ ਧਰੋਹ ਦੇ ਕੇਸਿਸ ਲਗਾਏ ਗਏ ਸੀ, ਉਸ ਤੋਂ ਬਾਅਦ ਵੀ ਫੜੋਫੜੀ ਹੋ ਰਹੀ ਸੀ, ਤੁਸੀਂ ਵੀ ਆਪ ਕਾਫੀ ਦੇਰ ਆਪਣੇ ਘਰ ਨਹੀਂ ਜਾ ਸਕੇ ਸੀਗੇ, ਹੋਰ ਵੀ ਬਹੁਤ ਸਾਰਾ ਪ੍ਰੋਬਲਮ ਫੇਸ ਹੋਈਆਂ ਸੀਗੀਆਂ। ਜੋ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਜਾਵੇਗਾ, ਉਹ ਕਹਿੰਦੇ ਨੇ ਕਿ ਇਸ ਵੇਲੇ ਸਿੱਖ ਜਿਹੜੀ ਧਿਰ ਹੈਗੀ ਆ ਉਹ ਕਮਜ਼ੋਰ ਹੈਗੀ ਹੈ। ਤੁਹਾਨੂੰ ਕੀ ਲੱਗਦਾ ਕਿ ਅਸੀਂ ਰੈਡੀ ਹਾਂ ਨੈਕਸਟ ਸਰਬੱਤ ਖਾਲਸਾ ਦੇ ਲਈ, ਕਿ ਅਸੀਂ ਕਮਜ਼ੋਰ ਹਾਂ ਕਿ ਅਸੀਂ ਇਸ ਤੋਂ ਵੀ ਵੱਡਾ ਸਰਬੱਤ ਖਾਲਸਾ ਕਰ ਸਕਦੇ ਹਾਂ ਨੈਕਸਟ ਟਾਈਮ? ਦੇਖੋ, ਵੱਡੇ ਤੇ ਛੋਟੇ ਗਿਣਤੀ ਪੱਖੋਂ ਮੈਂ ਅੱਜ ਕੁਝ ਨਹੀਂ ਕਹਿ ਸਕਦਾ, ਪਰ ਇੱਕ ਆਸ ਕਰਦਾ ਕਿ ਉਸ ਤੋਂ ਕੁਝ ਵੱਧ ਹੋਏਗਾ ਜਿਹੜਾ ਵਿਸਾਖੀ ਵਾਲਾ ਸਰਬੱਤ ਖਾਲਸਾ ਹੈ। ਜਿੱਥੋਂ ਤੱਕ ਸਰਕਾਰਾਂ ਦਾ ਤਸ਼ੱਦਦ ਤੇ ਸਾਡੇ ਤੇ ਆਈ ਭੀੜ ਹੈ, ਇਹ ਇੱਕ ਕਹਾਣੀ ਬਣ ਚੁੱਕੀ ਹੈ, ਇਤਿਹਾਸ ਬਣ ਚੁੱਕਾ ਹੈ ਜਿਹੜਾ ਕਾਗਜ਼ਾਂ ਤੇ ਅਖਬਾਰਾਂ ਤੇ ਲਿਖਿਆ ਜਾ ਰਿਹਾ ਹਰ ਰੋਜ਼। ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਉਹਨੂੰ ਇਸ ਚੀਜ਼ ਦਾ ਭੈ ਖਾਦਾ ਕਿ ਸਿੱਖ ਆਜ਼ਾਦੀ ਤੌਰ ਤੇ ਆਜ਼ਾਦ ਫੈਸਲੇ ਲੈਣ ਵਾਸਤੇ, ਸਿੱਖੀ ਵਾਸਤੇ ਕਿਤੇ ਇਕੱਤਰ ਨਾ ਹੋ ਜਾਣ। ਉਹਦੇ ਵਿੱਚ ਬਾਦਲ ਹੋਵੇ, ਬੀਜੇਪੀ ਹੋਵੇ, ਕਾਂਗਰਸ ਹੋਵੇ, ਹੋਰ ਪਾਰਟੀਆਂ ਹੋਣ, ਕਾਮਰੇਡ ਹੋਣ, ਇਹ ਸਾਰੇ ਸ਼ਾਮਲ ਨੇ। ਪਰ ਇਹਨਾਂ ਚੀਜ਼ਾਂ ਕਰਕੇ ਨਾ ਤਾਂ ਸਿੱਖਾਂ ਦੇ ਇਤਿਹਾਸ ਦੇ ਵਿੱਚ ਕਦੇ ਆਇਆ ਹੈ ਕਿ ਉਹਨਾਂ ਨੇ ਆਪਣੇ ਸਿਧਾਂਤਕ ਫੈਸਲੇ ਕਦੇ ਬਦਲੇ ਨੇ, ਨਾ ਹੀ ਸਰਬੱਤ ਖਾਲਸਾ ਜਿਹੜਾ ਵਿਸਾਖੀ ਤੇ ਹੋਣਾ ਹੈ 2016 ਵਾਲਾ, ਇਹ ਬਦਲਿਆ ਜਾ ਸਕਦਾ ਹੈ। ਅਸੀਂ ਫੜੇ ਜਾਂਦੇ ਆ ਜਾਂ ਨਹੀਂ ਫੜੇ ਜਾਂਦੇ, ਸਾਡੇ ਨਾਲ ਦੇ ਸਾਥੀ ਫੜੇ ਜਾਂਦੇ ਜਾਂ ਨਹੀਂ ਫੜੇ ਜਾਂਦੇ, ਇਹ ਇੱਕ ਮਸਲਾ ਜ਼ਰੂਰ ਹੈ, ਪਰ ਇਹਦੇ ਨਾਲ ਸਰਬੱਤ ਖਾਲਸਾ ਦੇ ਪ੍ਰੋਗਰਾਮ ਦੇ ਉੱਪਰ ਰੋਕ ਨਹੀਂ ਲਗਾਈ ਜਾ ਸਕਦੀ ਜਾਂ ਉਹਦੇ ਤੇ ਮੁੜ ਵਿਚਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ 7-8 ਲੱਖ ਲੋਕਾਂ ਦੀ ਸਿੱਧੀ ਹਾਜ਼ਰੀ ਤੇ 50-60 ਲੋਕਾਂ ਦੀ ਅਸਿੱਧੀ ਹਾਜ਼ਰੀ ਦੇ ਵਿੱਚ ਲਿਆ ਗਿਆ ਫੈਸਲਾ ਹੈ। ਇਹਨੂੰ ਕਿਸੇ ਵੀ ਰੂਪ ਦੇ ਵਿੱਚ ਅੱਗੇ ਪਾਇਆ ਜਾਂ ਟਾਲਿਆ ਨਹੀਂ ਜਾ ਸਕਦਾ। ਸੋ ਇਹ ਸਾਡੀ, ਅਸੀਂ ਚਾਹੀਏ ਜਾਂ ਨਾ ਚਾਹੀਏ, ਇਹ ਤਾਂ ਹੁਣ ਕੌਮ ਦੀ ਇੱਕ ਲੋੜ ਹੈ, ਕੌਮ ਦੀ ਇੱਕ ਆਵਾਜ਼ ਹੈ ਤੇ ਕੌਮ ਦਾ ਇੱਕ ਫੈਸਲਾ ਹੈ। ਕੌਮਾਂ ਦੇ ਫੈਸਲੇ ਕੋਈ ਇੰਡੀਵਿਜੂਅਲ ਧਿਰ ਜਾਂ ਕੁਝ ਧਿਰਾਂ ਬਦਲ ਨਹੀਂ ਸਕਦੀਆਂ। ਸੋ ਇਹ ਜਿਹੜਾ ਸਰਬੱਤ ਖਾਲਸਾ ਹੈ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਹੋਗਾ, ਕਿਉਂਕਿ ਕੌਮ ਨੇ ਪਹਿਲਾਂ ਤੋਂ ਹੀ ਪਿਛਲੇ 70-80 ਸਾਲ ਤੋਂ ਇਹ ਫੈਸਲਾ ਕਰ ਲਿਆ ਹੈ ਕਿ ਵਿਸਾਖੀ ਜਿਹੜੀ ਹੈ ਉਹ ਤਲਵੰਡੀ ਸਾਬੋ ਦੇ ਵਿੱਚ ਮਨਾਉਂਦੀ ਹੈ ਕੌਮ। ਇਸ ਲਈ ਇਹ ਕੌਮੀ ਮਸਲਾ ਹੈ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਤੇ ਜਿਹੜੀਆਂ ਧਿਰਾਂ ਰਹਿ ਗਈਆਂ
ਗਈਆਂ ਸਬਦ ਖਾਲਸਾ ਤੋਂ ਬਾਹਰ ਕਿਸੇ ਕਾਰਨ ਕਰਕੇ 2015 ਵਿੱਚ ਉਹਨਾਂ ਨੂੰ ਵੀ ਹੱਥ ਜੋੜ ਕੇ ਅਸੀਂ ਕੱਲ ਸਟੇਜ ਤੋਂ ਵੀ ਬੇਨਤੀ ਕੀਤੀ ਹੈ, ਅੱਜ ਅਖਬਾਰਾਂ ਵਿੱਚ ਵੀ ਆ ਗਿਆ ਤੇ ਅਸੀਂ ਅੱਗੋਂ ਵੀ ਉਹਨਾਂ ਨੂੰ ਇੰਡੀਵਿਜੂਅਲ ਬੇਨਤੀ ਵੀ ਕਰਾਂਗੇ ਤਾਂ ਜੋ ਜਿਹੜਾ ਸਰਕਾਰ ਪੱਖੀ ਜਿਹੜਾ ਇੱਕ ਸਿਸਟਮ ਚੱਲ ਰਿਹਾ ਹੈ ਸਾਨੂੰ ਖਤਮ ਕਰਨ ਦਾ, ਅਸੀਂ ਆਪਣੀ ਸਰਵਾਈਵਲ ਵਾਸਤੇ ਤੇ ਆਪਣੇ ਭਵਿੱਖ ਦੇ ਵਿੱਚ ਬੜੇ ਸਾਰਥਕ ਤਰੀਕੇ ਨਾਲ ਤੁਰਨ ਵਾਸਤੇ ਅਸੀਂ ਸਾਰੀਆਂ ਧਿਰਾਂ ਜਿਹੜੀਆਂ ਉਹ 2016 ਦੇ ਸਬਦ ਖਾਲਸਾ ਦੇ ਵਿੱਚ ਇਕੱਤਰ ਹੋ ਕੇ ਕੌਮ ਨੂੰ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਦੇਵਾਂਗੇ। ਜੀ ਜੀ ਤੇ ਵੀਰ ਜੀ ਸਰ ਇਸ ਕਾਨਫਰੰਸ ਦੇ ਵਿੱਚ ਤੁਸੀਂ ਇੱਕ ਹੋਰ ਐਲਾਨ ਕੀਤਾ ਸੀ, ਤੁਸੀਂ ਕਿਸਾਨਾਂ ਦੀ ਮੈਂਸ਼ਨ ਕੀਤਾ ਹੈ ਤਾਂ ਕਿਸਾਨਾਂ ਦੇ ਉੱਪਰ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਇਹ ਵੀ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਦੋਂ ਪਾਵਰ ਦੇ ਵਿੱਚ ਆਉਂਦੀ, ਜਿਹੜੇ ਕਿਸਾਨ ਨੇ ਜਿਹੜੇ ਖੁਦਕੁਸ਼ੀਆਂ ਨੇ ਇਹਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ। ਕੈਨ ਯੂ ਟੈਲ ਅਸ ਲਿਟਲ ਬਿਟ ਅਬਾਊਟ ਦਾ ਕਿ ਇਹਨਾਂ ਦੀ ਜਿਹੜੀ ਖੁਦਕੁਸ਼ੀਆਂ ਨੇ ਇਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਵਰਕ ਹੋਵੇਗਾ ਉਹਨਾਂ ਨੇ, ਕਿਉਂਕਿ ਕਾਫੀ ਸਾਰੇ ਪਿਛਲੇ ਮਹੀਨਿਆਂ ਦੇ ਵਿੱਚੋਂ ਕਾਫੀ ਸਾਲਾਂ ਦੇ ਵਿੱਚੋਂ ਬਹੁਤ ਸਾਰੀਆਂ ਐਸੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਕਿਸਾਨ ਨੇ ਆਪਣੀ ਜਿਹੜੀ ਕੁੜੀਆਂ ਦੇ ਉਹਨਾਂ ਦੇ ਵਿਆਹ ਨਹੀਂ ਕਰ ਸਕਦੇ, ਬਹੁਤ ਸਾਰੀਆਂ ਹੋਰ ਵੀ ਆਰਥਿਕ ਪ੍ਰੋਬਲਮਸ ਨੇ, ਉਹਨਾਂ ਨੇ ਇਹਨਾਂ ਦੀ ਖੁਦਕੁਸ਼ੀਆਂ ਕਿਸ ਤਰ੍ਹਾਂ ਰੋਕ ਸਕਦੇ ਹਾਂ ਅਸੀਂ ਜਿਹੜਾ ਇਹ ਕੀਤਾ ਹੈ ਇਹ ਲਫ਼ਜ਼ ਅਸੀਂ 3 ਲਿਖ ਕੇ ਪ੍ਰੈਸ ਨੂੰ ਦਿੱਤੇ ਸੀ, ਕਿਸਾਨੀ, ਰੰਗਰੇਟੇ ਸਿੱਖ ਅਤੇ ਮਜ਼ਦੂਰ। ਇਹਨਾਂ ਤਿੰਨਾਂ ਦਾ ਜਿਹੜਾ ਅਸੀਂ ਪਿਛੇ 30-40 ਸਾਲ ਦਾ ਐਨਾਲਿਸਿਸ ਕੀਤਾ ਹੈ, ਇਹਨਾਂ ਦੀ ਖੁਦਕੁਸ਼ੀ ਦਾ ਕੇਵਲ ਤੇ ਕੇਵਲ ਇੱਕੋ ਹੀ ਕਾਰਨ ਹੈ ਕਿ ਇਹ ਕਰਜ਼ੇ ਦੇ ਬੋਝ ਹੇਠਾਂ ਦਬੇ ਹੋਏ ਮਹਿਸੂਸ ਕਰਦੇ ਨੇ ਹੈਗੇ ਨੇ। ਉਹ ਜਦੋਂ ਘਟਨਾਵਾਂ ਇਹਨਾਂ ਦੇ ਸਮਾਜਿਕ ਤੌਰ ਤੇ ਇਹਨਾਂ ਤੇ ਬਹੁਤਾ ਬੋਝ ਪਾਉਂਦੀਆਂ ਨੇ ਤਾਂ ਇਹ ਫਿਰ ਇਹਨਾਂ ਨੂੰ ਹੋਰ ਕੁਝ ਸੁਝਦਾ ਨਹੀਂ ਹੈ ਤੇ ਸਰਕਾਰ ਕਿਸੇ ਤਰੀਕੇ ਦੀ ਐਸੀ ਪਾਲਿਸੀ ਨਹੀਂ ਬਣਾਉਂਦੀ ਹੈ ਜਿਹਦੇ ਨਾਲ ਇਹਨਾਂ ਨੂੰ ਮਤਲਬ ਕਿ ਰਾਹਤ ਮਿਲ ਸਕੇ। ਸੋ ਉਸ ਚੀਜ਼ ਨੂੰ ਸਰਕਾਰਾਂ ਹੀ ਕਰ ਸਕਦੀਆਂ ਨੇ। ਇਸ ਲਈ ਅਸੀਂ ਕਿਹਾ ਸੀ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲਕਿ ਇਹ ਸਾਰੀਆਂ ਧਿਰਾਂ ਦੀ ਸਾਂਝੀ ਸਰਕਾਰ ਬਣੇਗੀ, ਜਿਹੜੀਆਂ ਕੱਲ ਬੈਠੀਆਂ ਸੀ ਤੇ ਜਿਹੜੀਆਂ ਅਗਲੇ ਸਰਬਤ ਖਾਲਸਾ ਦੇ ਵਿੱਚ ਵੀ ਇਕੱਤਰ ਹੋਣਗੀਆਂ। ਇਹਨਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅਸੀਂ ਸਰਕਾਰ ਬਣਾਵਾਂਗੇ। ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰਾਂਗੇ ਕਿ ਚਾਹੇ ਸਰਕਾਰਾਂ ਨੂੰ ਇਸ ਚੀਜ਼ 'ਚ ਦਿੱਕਤ ਆਉਂਦੀ ਹੋਵੇ ਆਰਥਿਕ ਬੋਝ ਦੀ, ਪਰ ਇਹ ਬੋਝ ਸਰਕਾਰਾਂ ਚੱਲ ਸਕਦੀਆਂ ਨੇ, ਇੰਡੀਵਿਜੂਅਲਸ ਨਹੀਂ ਚੱਲ ਸਕਦੇ। ਤੇ ਇਹ ਫੈਸਲਾ ਹੋਇਆ ਹੈ ਕਿ ਇੱਕ ਵਾਰ ਸਾਰਿਆਂ ਦੇ ਹੀ ਕਰਜ਼ਿਆਂ ਦੇ ਉੱਤੇ ਜਿਹੜਾ ਕਿਸਾਨੀ ਹੋਏ, ਰੰਗਰੇਟੇ ਸਿੱਖ ਹੋਣ, ਮਜ਼ਦੂਰ ਹੋਣ ਜਾਂ ਜਿਹੜਾ ਆਰਥਿਕ ਤੌਰ ਤੇ ਲੋਅਰ ਸੈਕਸ਼ਨ ਹੈ ਸਮਾਜ ਦਾ, ਉਹਨਾਂ ਸਾਰਿਆਂ ਦੇ ਕਰਜ਼ੇ ਇੱਕ ਵਾਰ ਜਿਹੜੇ ਨੇ ਉਹ ਬਿਲਕੁਲ ਖਤਮ ਕਰਤੇ ਜਾਣਗੇ। ਇਹ ਸਰਕਾਰ ਆਪਣੇ ਜ਼ਿੰਮੇ ਲੈ ਲਏਗੀ ਇਹ ਬੋਝ ਤੇ ਉਹ ਆਪਣੇ ਤਰੀਕੇ ਨਾਲ ਇਹਨੂੰ ਨਿਬੇੜੇਗੀ ਤਾਂ ਜੋ ਪੰਜਾਬ ਦੇ ਵਿੱਚ ਲਗਾਤਾਰ ਅਖਬਾਰਾਂ ਦਾ ਜਿਹੜਾ ਕਾਲਮ ਬਣ ਚੁੱਕਾ ਹੈ, ਬੜਾ ਦਿਲ ਦੁਖੀ ਹੁੰਦਾ ਹੈ, ਵਾਰ-ਵਾਰ ਐਨਾਲਿਸਿਸ ਜ਼ਰੂਰ ਹੋ ਰਹੇ ਨੇ ਪਰ ਕੋਈ ਸਟੈਪ ਨਹੀਂ ਚੁੱਕਿਆ ਜਾ ਰਿਹਾ। ਆਹ ਰੀਸੈਂਟ ਘਟਨਾ ਪਟਿਆਲੇ ਦੀ ਹੈ, ਆਪਣੀ ਬੇਟੀ ਦੇ ਵਿਆਹ ਤੋਂ 5 ਘੰਟੇ ਜਾਂ 7 ਘੰਟੇ ਪਹਿਲਾਂ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ, ਆਪਣੇ ਆਪ ਨੂੰ ਪਰਾਲੀ ਦੇ ਢੇਰ ਦੇ ਵਿੱਚ ਜਲਾ ਦਿੱਤਾ। ਉਹਦੇ ਤੇ 5 ਲੱਖ ਦਾ ਕਰਜ਼ਾ ਸੀ, ਜਿਹੜਾ ਤੀਜੇ ਦਿਨ ਸੁਰਜੀਤ ਸਿੰਘ ਰੱਖੜੇ ਨੇ 3.5 ਲੱਖ ਰੁਪਏ ਸਰਕਾਰ ਵੱਲੋਂ ਉਹਨੂੰ ਦੇ ਦਿੱਤਾ। ਇਹ ਕੀ ਪਾਲਿਸੀ ਹੋ ਰਹੀ ਹੈ? ਇੱਕ ਬੰਦਾ ਮਰ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ 3.5 ਲੱਖ ਰੁਪਏ ਦੇ ਦਿੰਦੇ ਹੋ। ਜੇ ਉਹਨੂੰ ਜਿੰਦੇ ਜੀ ਤੁਸੀਂ ਕੋਈ ਰਾਹਤ ਦੇ ਦਿੰਦੇ ਤਾਂ ਉਹ ਖੁਦਕੁਸ਼ੀ ਵੀ ਨਾ ਕਰਦਾ, ਉਹਦੀ ਧੀ ਦੀ ਜਿਹੜੀ ਡੋਲੀ ਜਾਣੀ ਸੀ ਉਹਦੀ ਬੇਇੱਜ਼ਤੀ ਵੀ ਨਾ ਹੁੰਦੀ, ਸਮਾਜ ਦੇ ਵਿੱਚ ਇੱਕ ਧੱਬਾ ਵੀ ਨਾ ਲੱਗਦਾ। ਕਿਉਂ ਨਹੀਂ ਸਰਕਾਰਾਂ ਪਹਿਲਾਂ ਸੋਚਦੀਆਂ? ਇਹ ਸਾਰਾ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਫੈਸਲਾ ਕੀਤਾ ਹੈ ਕਿ ਸਾਡਾ ਪਹਿਲਾ ਸਰਕਾਰ ਦਾ ਫੈਸਲਾ ਇਹ ਹੋਊਗਾ ਕਿ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਨੂੰ ਬਚਾਉਣ ਲਈ ਤੇ ਖੁਸ਼ਹਾਲ ਪੰਜਾਬ ਨੂੰ ਅੱਗੇ ਵੱਲ ਤੋਰਨ ਲਈ ਅਸੀਂ ਇੱਕ ਵਾਰ ਇਹਦਾ ਸਾਰੇ ਸੈਕਸ਼ਨਸ ਦਾ ਜਿਹੜਾ ਹੈ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਕਰਜ਼ੇ ਜਿਹੜੇ ਆ ਉਹ ਅਸੀਂ ਮੁੱਢੋਂ ਹੀ ਜ਼ੀਰੋ ਕਰ ਦਾਂਗੇ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਕਾਨਫਰੰਸ ਦੇ ਪੂਰੇ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਔਰ ਜਿਹੜੇ ਮਤੇ ਪਾਸ ਕੀਤੇ ਸੀ, ਗੱਲਾਂ ਦੇ ਐਲਾਨ ਕੀਤੇ ਗਏ ਸੀਗੇ, ਉਸ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ। ਹੁਣ ਅਸੀਂ ਬਾਕੀ ਰੀਸੈਂਟ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਮਾਘੀ ਵਾਲੇ ਦਿਨ ਹੀ ਦਰਬਾਰ ਸਾਹਿਬ ਵਿਖੇ ਵੀ ਗੋਲੀकांड ਹੋਇਆ, ਸੁਣਨ ਦੇ ਵਿੱਚ ਆਇਆ ਕਿ ਗੋਲੀ ਜਿਹੜੀ ਸੀਗੀ ਜਲਿਆਂਵਾਲੇ ਬਾਗ ਵੱਲੋਂ ਚਲਾਈ ਗਈ ਸੀ। ਦਰਬਾਰ ਸਾਹਿਬ ਦੇ ਕਿਸੇ ਇੱਕ ਸੇਵਾ ਜਿਹੜੇ ਕਰਦੇ ਸੀਗਾ ਵਿਅਕਤੀ ਸੀਗੇ ਉਸ ਨੂੰ ਜਾਨ ਲੱਗੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਐਕਸੀਡੈਂਟਲੀ ਕੁਝ ਇਸ ਤਰ੍ਹਾਂ ਦਾ ਹੋਇਆ ਜਾਂ ਫਿਰ ਇਸ ਪਿੱਛੇ ਕੋਈ ਸਾਜ਼ਿਸ਼ ਹੈ? ਤੁਹਾਡੇ ਇਸ ਤੇ ਕੀ ਵਿਊਜ਼ ਨੇ? ਸਿੱਖਾਂ ਨਾਲ ਵਾਪਰੀਆਂ ਘਟਨਾਵਾਂ ਦਾ ਜਦੋਂ ਮੈਂ ਪਿਛਲੇ ਲੰਬੇ ਸਮੇਂ ਦਾ ਵਿਸ਼ਲੇਸ਼ਣ ਕਰਦਾ ਤਾਂ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਇਹ ਦਿਸੇ ਜਾਂ ਨਾ ਦਿਸੇ ਵਕਤੀ ਤੌਰ ਤੇ ਹੁੰਦੀ ਤਾਂ ਇਹ ਸਾਜ਼ਿਸ਼ ਹੀ ਹੈ। ਪਰਿਕਰਮਾ ਦਾ ਜਿਹੜਾ ਉਹ ਹਿੱਸਾ ਹੈ ਦਖਭੰਜੀ ਨਹੀਂ ਵੇਚਦਾ, ਉਸ ਤੋਂ ਬਹੁਤ ਦੂਰ ਤੱਕ ਗੁਰਦੁਆਰਾ ਸਾਹਿਬ ਦਾ ਆਪਣਾ ਕੰਪਲੈਕਸ ਹੈ ਤੇ ਕੋਈ ਵੀ ਗੋਲੀ ਜਿਹੜੀ ਹੈ ਗੁਰਦੁਆਰਾ ਸਾਹਿਬ ਕੰਪਲੈਕਸ ਤੋਂ ਕ੍ਰਾਸ ਕਰਕੇ ਜੇ ਆਉਂਦੀ ਹੈ ਤਾਂ ਇਹ ਕਿਸੇ ਸਾਜ਼ਿਸ਼ ਤੋਂ ਬਿਨਾਂ ਨਹੀਂ ਚੱਲ ਸਕਦੀ। ਪਰ ਇਹਦੇ ਬਾਰੇ ਮੈਂ ਅਥੈਂਟਿਕਲੀ ਕਿਉਂ ਨਹੀਂ ਕਹਿ ਸਕਦਾ ਕਿਉਂਕਿ ਹਜੇ ਸਿਰਫ ਅਖਬਾਰ, ਮੈਂ ਤਾਂ ਮੁਕਤਸਰ ਦਾ ਸਾਈਡ ਤੇ ਹੀ ਬਰੀ ਵਾਲੇ ਪਿੰਡ 'ਚ ਹੈਗਾ। ਅੱਜ ਤਖਤੂਪੁਰੇ ਦੀ ਕਾਨਫਰੰਸ ਅਟੈਂਡ ਕਰਕੇ ਫਿਰ ਮੈਂ ਘਰ ਜਾਣਾ ਹੈ ਤੇ ਮੈਂ ਉੱਥੋਂ ਹੀ ਆਪ ਜੀ ਨਾਲ ਗੱਲ ਕਰ ਰਿਹਾ। ਤੇ ਜਦੋਂ ਜਾਂਚ ਜੇ ਨਿਰਪੱਖ ਹੋਏਗੀ ਤਾਂ ਜ਼ਰੂਰ ਸਾਜ਼ਿਸ਼ ਸਾਹਮਣੇ ਆਏਗੀ
ਜੇ ਗੋਲੀ ਬਹੁਤ ਨੇੜਿਓਂ ਚੱਲਦੀ ਤਾਂ ਉਹਨੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਜ਼ਖਮ ਕਰਨੇ ਸੀ, ਕਿਉਂਕਿ ਉਹ ਵੱਡੀ ਗਨ ਦੀ ਗੋਲੀ ਹੈ ਜੋ ਅਖਬਾਰ ਦੱਸਦੇ ਨੇ। ਹਾਂਜੀ। ਤੇ ਉਹਨਾਂ ਨੂੰ ਇਹਦਾ ਮਤਲਬ ਬਹੁਤ ਦੂਰੋਂ ਨਿਸ਼ਾਨਾ ਕਰਕੇ ਉਹ ਚਲਾਈ ਗਈ ਹੈ। ਤੇ ਜਾਂਚ, ਕਿਉਂਕਿ ਜੇ ਕੋਈ ਬਿਲਕੁਲ ਸਾਫ਼ ਦਿਸਦਾ ਹੁੰਦਾ ਫਿਰ ਤਾਂ ਉਹਦਾ ਨਾਮ, ਉਸ ਬੰਦੇ ਦਾ ਨਾਮ ਤੇ ਜਾਂਚ ਸਾਹਮਣੇ ਆ ਜਾਣੀ ਸੀ। ਹਾਂਜੀ। ਪਰ ਹਜੇ ਜਾਂਚ ਨੂੰ ਸਿਰਫ ਸ਼ੱਕੀ ਤੌਰ ਤੇ ਲਿਆ ਜਾ ਰਿਹਾ। ਇਟ ਮੀਨਸ ਬਹੁਤ ਵੱਡੀ ਕੋਈ ਪਲੈਨਿੰਗ ਹੋਈ ਹੋਣੀ ਹੈ। ਹਾਂਜੀ। ਕਿ ਇਹ ਇੱਕ ਸੰਗਰਾਂਦ ਵਾਲਾ ਦਿਨ ਹੈ, ਸੰਗਤ ਜ਼ਿਆਦਾ ਹੁੰਦੀ ਹੈ ਤੇ ਘਬਰਾਹਟ ਪੈਦਾ ਕੀਤੀ ਜਾਵੇ। ਇਹ ਗੱਲ ਮੈਂ ਪਿਛਲੇ ਜੋ ਵਿਸ਼ਲੇਸ਼ਣ ਨੇ ਕੌਮ ਦੇ, ਉਹਦੇ ਆਧਾਰ ਤੇ ਕਹਿ ਸਕਦਾ। ਤੇ ਅੱਜ ਮੈਂ ਇਹਦੇ ਬਾਰੇ ਹਜੇ ਅਥੈਂਟਿਕਲੀ ਕੁਝ ਨਹੀਂ ਬੋਲ ਸਕਦਾ, ਕਿਉਂਕਿ ਹਰ ਘਟਨਾ ਦੀ ਆਪਣੀ ਇੱਕ ਅੱਡ ਹਿਸਟਰੀ ਹੁੰਦੀ ਹੈ। ਜੀ ਬਿਲਕੁਲ, ਤੇ ਉਹ ਸਾਹਮਣੇ ਆ ਜਾਏਗੀ। ਹਾਂਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਸਰਬੱਤ ਖਾਲਸਾ ਇਕੱਤਰਤਾ 'ਚ ਸ਼ਾਮਿਲ ਜਥੇਬੰਦੀਆਂ ਨੇ 11 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਤੋਂ ਗੱਡੀਆਂ ਰਾਹੀਂ ਮਾਰਚ ਦੇ ਰੂਪ ਵਿੱਚ ਦਿੱਲੀ ਤਿਹਾੜ ਜੇਲ੍ਹ ਜਾ ਕੇ ਹਵਾਰਾ ਵੀਰ ਜੀ ਨੂੰ ਜਾ ਕੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਇਹ ਪ੍ਰੋਗਰਾਮ ਕਿਵੇਂ ਰਿਹਾ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਇਹ ਪ੍ਰੋਗਰਾਮ ਨੂੰ ਹੀ ਸਰਕਾਰ ਨੇ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਜੀ, ਪਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਜਦੋਂ ਫੈਸਲਾ ਕੌਮਾਂ ਕਰ ਲੈਂਦੀਆਂ ਨੇ ਤਾਂ ਉਹ ਆਪਣੇ ਰਸਤੇ ਤੇ ਤੁਰਦੀਆਂ ਨੇ ਜੀ। ਇਹਨਾਂ ਨੇ ਸਾਡੇ ਰਾਹ ਦੇ ਵਿੱਚ ਬੜੇ ਅੜਿੱਕੇ ਪਾਏ। ਪਹਿਲਾਂ ਸਾਨੂੰ ਫਤਿਹਗੜ੍ਹ ਸਾਹਿਬ ਤੋਂ ਤੁਰਨ ਵਕਤ ਕਿਹਾ ਗਿਆ ਵੀ ਇਹ ਦਿੱਲੀ ਵਿੱਚ ਨੰਬਰ ਨਹੀਂ ਚੱਲਣਗੇ, ਤੁਸੀਂ ਮੁਸ਼ਕਲ 'ਚ ਆ ਜਾਓਗੇ। ਹਰ ਏਜੰਸੀ ਨੇ ਸਾਡੇ ਨਾਲ ਇਸ ਤਰ੍ਹਾਂ ਦੇ ਮਸ਼ਵਰੇ ਕੀਤੇ ਜੀ। ਉਹ ਅਸੀਂ ਵਿਚਾਰ ਵੀ ਕੀਤੇ ਇਹਦੇ ਬਾਰੇ, ਪਰ ਕਿਉਂਕਿ ਪ੍ਰੋਗਰਾਮ ਬਣ ਚੁੱਕਾ ਸੀ ਤੇ ਜਾਣਾ ਸਾਡਾ ਜ਼ਰੂਰੀ ਸੀ, ਕਿਉਂਕਿ ਜਥੇਦਾਰ ਸਾਹਿਬ ਵੱਲ ਅਸੀਂ ਸਰਬੱਤ ਖਾਲਸਾ ਤੋਂ ਬਾਅਦ ਸਰਕਾਰ ਦੀਆਂ ਗੈਰ ਕਾਨੂੰਨੀ ਨੀਤੀਆਂ ਕਾਰਨ ਤੇ ਧੱਕੇ ਕਾਰਨ ਅਸੀਂ ਨਹੀਂ ਸੀ ਜਾ ਸਕੇ। ਸਾਡਾ ਇੱਕ ਫਰਜ਼ ਵੀ ਬਣਦਾ ਸੀ ਕਿ ਅਸੀਂ ਜਥੇਦਾਰ ਸਾਹਿਬ ਨੂੰ ਸਨਮਾਨਿਤ ਕਰਨਾ ਹੈ। ਸੋ ਉਹ ਅਸੀਂ ਚੱਲੇ ਬੜੀ ਵੱਡੇ ਜੋਸ਼ ਦੇ ਨਾਲ। ਅਸੀਂ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਪੰਜ ਸਿੰਘ ਆਏ, ਅੱਗੇ ਉਹ ਫਤਿਹਗੜ੍ਹ ਸਾਹਿਬ ਤੋਂ ਸੰਗਤ ਰੂਪ ਵਿੱਚ ਸਾਡੇ ਨਾਲ ਚੱਲੇ ਸਾਰੇ। ਅਸੀਂ ਕਰਨਾਲ ਲੰਗਰ ਛਕ ਕੇ ਜਦੋਂ ਜਾਣ ਲੱਗੇ ਤਾਂ ਸਾਨੂੰ ਕੁੰਡਲੀ ਬਾਰਡਰ ਜਿਹੜਾ ਦਿੱਲੀ ਤੇ ਹਰਿਆਣੇ ਨੂੰ ਅੱਡ ਕਰਦਾ, ਉੱਥੇ ਹਰਿਆਣੇ ਦੀ ਸਰਕਾਰ ਨੇ ਬਿਨਾਂ ਮਤਲਬ ਸਾਨੂੰ ਥਾਣੇ 'ਚ ਬੰਦ ਕਰ ਦਿੱਤਾ, ਡਿਟੇਨ ਕਰਤਾ, ਜਦ ਕਿ ਉਹਨਾਂ ਕੋਲ ਕੋਈ ਰੀਜ਼ਨ ਨਹੀਂ ਸੀ। ਆਈ ਵਾਜ਼ ਆਲਸੋ ਦੇਅਰ। ਮੈਂ ਪੁੱਛਿਆ ਕਿ ਸਾਨੂੰ ਕਿਉਂ ਫੜਿਆ ਗਿਆ, ਆਖਰ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਅਸੀਂ ਤਾਂ ਆਪਣੇ ਕੰਮ ਚੱਲੇ ਹਾਂ। ਤਾਂ ਕਹਿੰਦੇ ਸਾਨੂੰ ਪਿੱਛੋਂ ਕੋਈ ਇਨਫੋਰਮੇਸ਼ਨ ਆਈ ਹੈ, ਕਦੇ ਕੀ ਬਹਾਨਾ ਕਰਨਾ, ਮਤਲਬ ਅੱਧੇ ਪੌਣੇ ਘੰਟੇ ਤੱਕ ਸਾਨੂੰ ਖਰਾਬ ਕਰਕੇ ਉਹਨਾਂ ਨੇ ਜਾਣ ਦਿੱਤਾ ਵੀ ਉਹਨਾਂ ਨੂੰ ਐਸੀ ਸ਼ਾਇਦ ਇਹ ਘਬਰਾ ਕੇ ਤੇ ਇੱਥੋਂ ਵਾਪਸ ਚਲੇ ਜਾਣਗੇ। ਪਰ ਕਿਉਂਕਿ ਦ੍ਰਿੜ ਇਰਾਦੇ ਨਾਲ ਚੱਲੇ ਲੋਕ, ਤੁਹਾਨੂੰ ਇਸ ਗੱਲ ਦੀ ਆਪ ਜੀ ਨੂੰ ਪਤਾ ਹੀ ਹੈ ਕਿ ਉਹ ਪਿੱਛੇ ਨਹੀਂ ਮੁੜਦੇ ਹੁੰਦੇ। ਸੋ ਅੱਗੇ ਜਾ ਕੇ ਲਾਸਟ ਮੂਮੈਂਟ ਤੇ ਸਾਨੂੰ ਸਰਕਾਰ ਨੇ ਇਹ ਗੱਲ ਕਹੀ। ਸਵੇਰੇ ਸਿਮਰਜੀਤ ਸਿੰਘ ਮਾਨ ਦੇ ਕੋਲ ਪੰਜਾਬ ਭਵਨ 'ਚ ਠਹਿਰੇ ਹੋਏ ਸੀ ਪ੍ਰਧਾਨ ਸਾਹਿਬ, ਉੱਥੇ ਆਏ ਸਰਕਾਰ ਦੇ ਨੁਮਾਇੰਦੇ ਕਿ ਤੁਸੀਂ ਕਿਸ ਤਰ੍ਹਾਂ ਨਾਲ ਮਿਲਣਾ ਚਾਹੁੰਦੇ ਹੋ ਹਵਾਰਾ ਸਾਹਿਬ ਨੂੰ। ਤਾਂ ਮਾਨ ਸਾਹਿਬ ਨੇ ਕਿਹਾ ਸਾਡਾ ਫੈਸਲਾ ਹੋ ਚੁੱਕਾ ਹੈ ਕਿ ਅਸੀਂ ਜਿਹੜੀਆਂ ਜਥੇਬੰਦੀਆਂ ਉਹਦੇ ਨੁਮਾਇੰਦੇ 5 ਜਾਂ 6 ਜਾਂ 7 ਜਿਹੜੇ ਵੀ ਸਾਡੇ ਹੋਣਗੇ ਅਸੀਂ ਉਹੀ ਜਾ ਕੇ ਮਿਲਾਂਗੇ। ਇਸ ਗੱਲ ਤੇ ਸਹਿਮਤੀ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਨਿਕ ਆਫ ਦਾ ਟਾਈਮ ਸਾਨੂੰ ਬੜੀ ਸਿਕਿਉਰਿਟੀ ਦੇ ਵਿੱਚ ਅੰਦਰ ਲੈ ਕੇ ਗਏ। ਸਾਰਾ ਕੰਪਲੈਕਸ ਜਿਹੜਾ ਹੈ ਉਹ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਭਰਿਆ ਹੋਇਆ ਸੀ, ਅੰਦਰ ਬਾਹਰ ਚਿੜੀ ਤੱਕ ਫੜਕਣ ਦਿੱਤੀ ਜਾ ਰਹੀ ਸੀ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੱਜ ਸਾਹਿਬ ਤੋਂ ਪਰਮਿਸ਼ਨ ਵੀ ਅਸੀਂ ਲੈ ਲਈ, ਜਿਹੜਾ ਇੱਕ ਕਾਨੂੰਨੀ ਸਾਡਾ ਇੱਕ ਫਰਜ਼ ਬਣਦਾ ਸੀ। ਪ੍ਰਧਾਨ ਸਾਹਿਬ ਤੇ ਮੇਰੀ, ਬੀਬੀ ਪ੍ਰੀਤਮ ਕੌਰ ਜੀ ਦੀ, ਸਰਦਾਰ ਬਹਾਦਰ ਸਿੰਘ ਰਾਹੋਂ ਦੀ ਤੇ ਆਪਣਾ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਦੀ, ਕਿ ਅਸੀਂ 5 ਬੰਦੇ ਹੀ ਸਿਰਫ ਉਹਨਾਂ ਨੂੰ ਮਿਲ ਕੇ ਸਨਮਾਨ ਦੇਵਾਂਗੇ। ਸੰਗਤ ਦਾ ਜਜ਼ਬਾਤ ਅਸੀਂ ਆਪਣੇ ਸਾਂਝੇ ਕਰਨੇ ਨੇ। ਇਹਦੇ ਬਾਵਜੂਦ ਵੀ ਸਰਕਾਰ ਨੇ ਪ੍ਰੈਸ਼ਰ ਪਾ ਕੇ ਅਦਾਲਤ ਦੇ ਉੱਪਰ ਸਿਕਿਉਰਿਟੀ ਦਾ ਬਹਾਨਾ ਬਣਾ ਕੇ, ਕੋਈ ਬਹਾਨਾ ਬਣਾ ਕੇ ਉਹਨਾਂ ਦੀ ਆਉਣ ਦੀ ਜਿਹੜੀ ਤਰੀਕ ਹੈ ਉਹ ਕੈਂਸਲ ਕਰ ਦਿੱਤੀ। ਜਿਹੜਾ ਉਹਨਾਂ ਦੀ ਹਾਜ਼ਰੀ ਸੀ ਉਹ ਕੈਂਸਲ ਕਰ ਦਿੱਤੀ ਤੇ ਅਗਲੀ ਤਰੀਕ 22 ਪਾਤੀ ਤੇ ਉਹਦੇ ਵਿੱਚ ਵੀ ਕਹਿਤਾ ਕਿ ਇਹ ਵੀ ਵੀਡੀਓਗ੍ਰਾਫੀ ਰਾਹੀਂ ਹੋਏਗੀ। ਸੋ ਇਹ ਅੱਜ ਵੀ ਖਬਰ ਆਈ ਹੈ ਕੁਝ ਅਖਬਾਰਾਂ ਦੇ ਵਿੱਚ, ਉਹਨਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ, ਉਹਨਾਂ ਨਾਲ ਸਾਰੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਗਈਆਂ ਨੇ। ਇਹ ਸਾਰਾ ਕੁਝ ਜਿਹੜਾ ਹੈ ਅਸੀਂ ਆਪਣਾ ਕੰਮ ਕੀਤਾ ਹੈ, ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਸਾਡਾ ਫਰਜ਼ ਸੀਗਾ, ਅਸੀਂ ਆਪਣੇ ਜਥੇਦਾਰ ਸਾਹਿਬ ਨੂੰ ਸਨਮਾਨਿਤ ਕਰਨ ਜਾਣਾ ਹੈ। ਉਹ ਅਸੀਂ ਸੰਗਤ ਨੂੰ, ਦੁਨੀਆ ਨੂੰ ਇਹ ਗੱਲ ਸੁਨੇਹਾ ਦੇ ਦਿੱਤਾ ਹੈ ਕਿ ਸਿੱਖਾਂ ਦਾ ਜਜ਼ਬਾਤ ਸਰਬੱਤ ਖਾਲਸਾ ਰਾਹੀਂ ਜੋ ਪ੍ਰਗਟ ਹੋਇਆ ਸੀ ਉਹ ਅੱਜ ਵੀ ਉਸ ਤਰ੍ਹਾਂ ਬਰਕਰਾਰ ਹੈ ਤੇ ਅਸੀਂ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਦੇ ਹਾਂ। ਸੋ ਇਹ ਜਿਹੜਾ ਸਾਰਾ ਪ੍ਰੋਗਰਾਮ ਸੀ ਇਸ ਤਰ੍ਹਾਂ ਨਾਲ ਹੋਇਆ। ਨਿਕ ਆਫ ਦਾ ਟਾਈਮ ਸਾਡਾ ਧੋਖਾ ਕੀਤਾ ਗਿਆ ਤੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਜਿਹੜੇ ਕਿ ਉਹਨਾਂ ਦੀ ਹਾਜ਼ਰੀ ਬਣਦੀ ਸੀ।
ਜੀ 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 ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਸਾਰੇ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ। ਆਈ ਨੋ ਕਿ ਤੁਸੀਂ ਜਥੇਦਾਰ ਹਵਾਰਾ ਜੀ ਨੂੰ ਨਹੀਂ ਮਿਲੇ, ਪਰ ਜਿਸ ਤਰ੍ਹਾਂ ਕਾਫੀ ਸਾਰੀਆਂ ਉਹਨਾਂ ਦੇ ਵੱਲੋਂ ਲੈਟਰਸ ਬਾਹਰ ਆ ਰਹੀਆਂ ਨੇ ਕਿ ਉਹਨਾਂ ਨੇ ਕੋਈ ਕੌਮ ਨੂੰ ਸੁਨੇਹਾ ਜਾਂ ਸਰਬੱਤ ਖਾਲਸਾ ਸੰਬੰਧੀ ਜਾਂ ਹੋਰ ਕੋਈ ਸੁਨੇਹਾ ਦਿੱਤਾ ਹੋਵੇ, ਅਸੀਂ ਚਾਹਾਂਗੇ ਸਾਨੂੰ ਉਹ ਵੀ ਜ਼ਰੂਰ ਸ਼ੇਅਰ ਕਰੋ ਤੁਸੀਂ। हाँ जी, मैं अज ही अखबारां च पढ़िया है, कुछ मैनूं थोड़ी जी जानकारी भी है। उन्होंने कहा कि जिहड़ा अगला शब्द खालसा बुलाया जाना है वो जरूर बुलाया जाना है ते वो जिहड़ा पंज प्यारियां दी अगवाई जे हो जाए तो बहुत बेहतर रहेगा। असीं इहदे नाल सहमत हाँ। ते तीजा उन्होंने कहा भी जिन्नियां भी सारियां पंथक धिरां ने गुरु ग्रंथ साहिब जी नूं प्यार करदियां ने वो सारियां ही उन्होंने अपनी इच्छा प्रगट की है कि वो सारियां ही एक मंच ते शब्द खालसा 2016 में देखण। ये अज दी अखबार दी रिपोर्टां ने ते ये लगभग कन्फर्मड ने क्योंकि अमर सिंह चाहल वालों ये दिता गया ते वो एक बहुत ईमानदार वकील ने, उन्हां नूं मिल के आए ने। असीं एक मता होर पास कीता सी बरगाड़ी जो गुरु ग्रंथ साहिब जी दी बेअदबी होई है। असीं 27 फरवरी नूं सारियां धिरां मिल के 25 किलोमीटर जिहड़ा फासला बरगाड़ी दे गुरुद्वारा साहब तो लैके फरीदकोट दे डीसी दफ्तर तक असीं लोकां दी कचहरी विच एक मनुखी चेन बनावांगे, चाहे जिन्ने भी सानू उत्थे साडे वलंटियर्स खड़े करने पैण तां जो सरकारां ने जो धक्का कीता है ये सारे मनुख जिहड़े 25 किलोमीटर दी जिहड़ी लंबी चेन है ये असीं 27 फरवरी नूं ये भी असीं कल ऐलान कीता सी। ते एक ऐलान असीं होर कीता सी कि सरकारां जिवें कि बेईमान हो गईयां, गैर कानूनी हो गईयां, मनुखता तो उल्ट हो गया, इस करके सरबत खालसा दे जिहड़े जथेदार साहब ने उन्हां दियां भी असीं जमानतां जिहड़ियां हुण भरांगे। पहिलां असीं इस गल ते विचार कर रहे सी भी जथेदार साहब जमानतां भरन जां ना भरन, पर असीं ओह भी कल फैसला कर लिया सारिਆਂ ने मिल के कि सरबत खालसा दे जिहड़े जथेदार ने तिन्ने अपना पंजाब दे विच फड़े गए ने असीं उन्हां दियां जमानतां भी जिहड़ियां ने ओह लगावांगे। ये भी ऐलान असीं कल कीता है। सो ये सारियां गल्लां जिहड़ियां ने इस तरह नाल होईयां ने ते सानूं आस है कि संगत सरकारां दे दबाव दे हेठां ना आके सिखां दी सोच ते सिखां दे भविख लई जो फैसले होने ने उहदा साथ देण। बिल्कुल बिल्कुल वीर जी, असीं भी यही आस करते। वीर जी थैंक यू सो मच फॉर योर टाइम। हुण असीं तुहाडे कोल इजाजत लैणे, साडा वक्त समाप्ति वल जा रहा है। सो वाहिगुरू जी का खालसा, वाहिगुरू जी की फतेह। वीर बहुत बहुत धन्नवाद जी TV 84 दा, रीत कौर जी तुहाडा ते मैं ऋणी हाँ तुहाडा कि तुसीं सानूं संगतां दे रूबरू कराउने हो। सारिਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।